ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਤੇ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਹੁਣ ਅਸੀਂ ਜੀ ਇਲੈਕਸ਼ਨ ਐਕਸਪ੍ਰੈਸ ਤੇ ਗੱਲਬਾਤ ਕਰਾਂਗੇ। ਇਲੈਕਸ਼ਨ ਐਕਸਪ੍ਰੈਸ ਲੈ ਕੇ ਆਉਂਦੇ ਹਾਂ ਜੀ ਰਾਤ ਨੂੰ 8:30 ਵਜੇ ਤੇ ਗੱਲਬਾਤ ਕਰਦੇ ਹਾਂ ਜੀ ਅਸੀਂ ਬਲਤੇਜ ਸਿੰਘ ਪੰਨੂ ਹੋਣਾ ਨਾ, ਜਿਹੜੇ ਸਾਨੂੰ ਉੱਥੋਂ ਸਾਰੀ ਅਪਡੇਟ ਦਿੰਦੇ ਨੇ ਜੀ। ਬਲਤੇਜ ਸਿੰਘ ਪੰਨੂ ਜੀ, ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਤੇ। ਧੰਨਵਾਦ ਜੀ, ਮਿਹਰਬਾਨੀ। ਔਰ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਵੀ ਪੰਜਾਬ ਤੋਂ। ਬਿਲਕੁਲ ਜੀ। ਪੰਜਾਬ ਦੀਆਂ ਹਵਾਵਾਂ ਜਿਹੜੀਆਂ ਆ ਪੋਲੀਟਿਕਸ ਦੇ ਵਿੱਚ ਆ, ਜਿਹੜੀਆਂ ਬੜੀਆਂ ਗਰਮ ਹੋਈਆਂ ਲੱਗਦੀਆਂ ਆ। ਤੇ ਗੱਲਬਾਤ ਕਰਦੇ ਹਾਂ ਜੀ ਉਹੀ ਇਲੈਕਸ਼ਨ ਦੀ ਜਿਹੜੀ ਆ ਚੱਲ ਰਿਹਾ ਆ। ਤੇ ਪੰਜਾਬ ਦੇ ਵਿੱਚ ਹੀ ਆਪਾਂ ਗੱਲਬਾਤ ਕਰਾਂਗੇ। ਪੰਜਾਬ ਸਰਕਾਰ ਨੇ ਇੱਕ ਜਿਹੜਾ ਕੈਂਸਰ ਬਾਰੇ ਗੱਲਬਾਤ ਕਰਦੇ ਆ। ਇਹ ਜੀ ਕੈਂਸਰ ਸੈਸ ਜਿਹੜਾ ਨਾ 2% ਉਹ ਲਾ ਦਿੱਤਾ ਜੀ। ਨਵੇਂ ਟੈਕਸਾਂ ਦੇ ਨਾਮ, ਨਵੇਂ ਟੈਕਸ ਜਿਹੜੇ ਨੇ ਉਹ ਕੱਢੇ ਜਾ ਰਹੇ ਨੇ। ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਜਿਹੜੀ ਹੈ ਜੀ, ਉਸ ਵਿਭਾਗ ਦੇ ਵੱਲੋਂ ਜਿਹੜੀਆਂ ਰਿਹਾਇਸ਼ੀ ਕਾਲੋਨੀਜ਼ ਨੇ, ਲੋਕਾਂ ਨੂੰ ਜਿਹੜੇ ਦਿੱਤੇ ਜਾ ਰਹੇ ਪਲਾਟ ਨੇ, ਉਹਦੇ ਉੱਤੇ ਤੈਅਸ਼ੁਦਾ ਜਿਹੜੀ ਕੀਮਤ ਹੈ ਉਹ ਤੋਂ ਇਲਾਵਾ 2% ਹੁਣ ਕੈਂਸਰ ਸੈਸ ਰੂਪੀ ਜਿਹੜਾ ਟੈਕਸ ਹੈ ਉਹ ਦਿੱਤਾ ਜਾ ਰਿਹਾ ਜੀ। ਟੈਕਸਾਂ ਦੇ ਨਵਾਂ ਨਾਮ ਹੀ ਹੈ ਜੀ ਸ਼ਬਦਕੋਸ਼ ਦੇ ਵਿੱਚ ਵੀ। ਕੈਂਸਰ ਸੈਸ ਜਿਹੜਾ ਜੀ ਉਹ ਲਗਾ ਦਿੱਤਾ। ਸਰਕਾਰ ਇਹ ਕਹਿੰਦੀ ਹੈ ਕਿ ਇਹ ਟੈਕਸ ਲੋਕਾਂ ਨੂੰ ਕੈਂਸਰ ਤੋਂ ਮੁਕਤੀ ਜਿਹੜੀ ਆ ਉਹ ਦਿਵਾਉਣ ਦੇ ਵਾਸਤੇ ਹੈ, ਉਹਨਾਂ ਨੂੰ ਇਲਾਜ ਦੇ ਸਾਧਨ ਜਿਹੜੇ ਮੁਹੱਈਆ ਕਰਾਉਣੇ ਨੇ, ਜਿਹਦੇ ਕਰਕੇ ਇਹ ਜਿਹੜਾ ਜੀ ਨਵਾਂ ਕੈਂਸਰ ਸੈਸ ਜਿਹੜਾ ਟੈਕਸ ਹੈ ਜੀ ਉਹ ਦੇਣਾ ਪੈਣਾ। ਬਠਿੰਡੇ ਦੇ ਵਿੱਚ ਜਿਹੜੇ ਪਲਾਟ ਪਿਛਲੇ ਦਿਨਾਂ ਦੇ ਵਿੱਚ ਅਲਾਟਮੈਂਟ ਦੇ ਵਿੱਚ ਵੇਚੇ ਗਏ ਨੇ, ਉਹਦੇ ਵਿੱਚ ਜਿੰਨੀ ਰਜਿਸਟਰੀਆਂ ਹੋ ਰਹੀਆਂ ਨੇ ਉਹਦੇ ਤੇ 2% ਵੱਖਰੇ ਰੂਪ ਦੇ ਵਿੱਚ ਹੁਣ ਕੈਂਸਰ ਸੈਸ ਟੈਕਸ ਜਿਹੜਾ ਜੀ ਉਹ ਲਿਆ ਜਾ ਰਿਹਾ। ਇਹਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਰੋਹ ਹੈ। ਤੁਹਾਨੂੰ ਯਾਦ ਹੋਣਾ ਕਿ ਪਹਿਲਾਂ ਸ਼ਰਾਬ ਦੇ ਉੱਤੇ ਵੀ ਜਿਹੜਾ ਸੀਗਾ ਉਹ ਐਜੂਕੇਸ਼ਨ ਸੈਸ ਲਾਇਆ ਸੀਗਾ ਜੀ ਕਿ ਅਸੀਂ ਕਿਤਾਬਾਂ ਨਿਆਣਿਆਂ ਨੂੰ ਲੈ ਕੇ ਦੇਣੀਆਂ, ਇਸ ਕਰਕੇ 2-2 ਰੁਪਏ ਸ਼ਰਾਬ ਦੀ ਬੋਤਲ ਤੇ ਵੱਧ ਦਿਓ। ਜੀ ਤੇ ਅੱਗੇ ਗੱਲ ਕਰਦੇ ਆ, ਜਿਵੇਂ ਇਹਨਾਂ ਦਾ ਜਿਹੜਾ ਫਾਈਨੈਂਸ ਦਾ ਬੜਾ ਹੀ ਮੰਦਾ ਹਾਲ ਆ ਤੇ ਪਹਿਲਾਂ ਵੀ ਕਈ ਵਾਰ ਜਿਹੜੇ ਮੁਲਾਜ਼ਮ ਆ ਉਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਤੇ ਹੁਣ ਵੀ ਸੁਣਨੇ ਦੇ ਵਿੱਚ ਆਇਆ ਕਿ ਇਹਨਾਂ ਦਾ ਹੁਣ ਵੀ ਜਿਹੜਾ ਫਾਈਨੈਂਸ ਦਾ ਸਿਸਟਮ ਆ, ਅਜੇ ਵੀ ਉੱਥੇ ਇੰਨੇ ਪੈਸੇ ਨਹੀਂ ਕਿ ਜਿਹੜੇ ਮੁਲਾਜ਼ਮ ਆ ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਣ। ਪੰਜਾਬ ਦੇ ਉੱਤੇ ਜਿਹੜਾ ਬਾਦਲਾਂ ਦਾ ਕਹਿਣਾ ਜੀ ਉਹ ਜਾਰੀ ਹੈ, ਚਾਹੇ ਉਹ ਪੰਜਾਬ ਦੀ ਰਾਜਨੀਤੀ ਹੋਵੇ ਜਿੱਥੇ ਇਸ ਵੇਲੇ ਬਾਦਲ ਦੀ ਸਰਕਾਰ ਹੈ, ਚਾਹੇ ਉਹ ਉੱਪਰ ਬਾਦਲ ਹੋਣ ਦੀ ਬੱਦਲ ਜਿਹੜੇ ਨੇ, ਕਿਉਂਕਿ ਗੜੇ ਤੇ ਕੱਲ ਪਿਆ ਜੀ ਫੇਰ ਦੁਬਾਰਾ ਜਿਹੜੀ ਪੱਕੀ ਕਣਕ ਆ ਤਕਰੀਬਨ ਪੱਕੀ ਦੇ ਨੇੜੇ ਬਰਾਊਨ ਹੋ ਚੁੱਕੀ ਹੈ ਇਸ ਵੇਲੇ, ਉਹਦੇ ਉੱਤੇ ਗੜੇ ਪੈਣੇ, ਮੀਂਹ ਪੈਣੇ ਜਿਹੜੇ ਆ ਜੀ, ਇਹ ਪੰਜਾਬ ਦੇ ਵਾਸਤੇ ਕੋਈ ਚੰਗਾ ਸ਼ਗਨ ਨਹੀਂ ਆ। ਉਹਨਾਂ ਕਿਸਾਨਾਂ ਦੇ ਵਾਸਤੇ ਜਿਨ੍ਹਾਂ ਦੀ ਬੜੀ ਵੱਡੀ ਆਸ ਜਿਹੜੀ ਹੈ ਨਾ ਜੀ ਉਹ ਲੱਗੀ ਹੁੰਦੀ ਹੈ ਕਣਕ ਦੀ ਫਸਲ ਦੇ ਉੱਤੇ, ਤੇ ਉਹ ਬਾਦਲ ਵੀ ਕਹਿਰ ਵਰਤਾ ਰਹੇ ਨੇ ਉੱਪਰ ਵਾਲੇ। ਤੇ ਇੱਕ ਬੱਦਲ ਜਿਹੜੇ ਨੇ ਜੀ ਉਹ ਹੁਣ ਠਾ ਗਏ ਨੇ ਪੰਜਾਬ ਦੀ ਆਰਥਿਕਤਾ ਦੇ ਉੱਤੇ। ਬੱਦਲਵਾਲੀ ਦੇ ਨਾਲ ਨਾਲ ਪੰਜਾਬ ਦਾ ਜਿਹੜਾ ਵਿੱਤੀ ਸੰਕਟ ਹੈ ਜੀ ਉਹ ਬੜਾ ਗੰਭੀਰ ਹੋ ਗਿਆ ਇਸ ਵੇਲੇ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਮੁਲਾਜ਼ਮ ਵਰਗ ਹੈ ਜੀ ਸਭ ਦੀਆਂ ਤਨਖਾਹਾਂ ਰੁਕ ਗਈਆਂ ਨੇ, ਔਰ ਮੁਲਾਜ਼ਮ ਵਰਗ ਨੇ ਵੀ ਇਹ ਐਲਾਨ ਕਰ ਦਿੱਤਾ ਹੈ ਕਿ 31 ਮਾਰਚ ਨੂੰ ਉਹ ਜਿਹੜਾ ਜੀ ਇਸ ਖਿਲਾਫ ਸਮੁੱਚੇ ਪੰਜਾਬ ਦੇ ਵਿੱਚ ਐਜੀਟੇਸ਼ਨ ਜਿਹੜੀ ਹੈ ਜੀ ਉਹ ਕਰਨਗੇ। ਸੂਬੇ ਦੀ ਸਰਕਾਰ ਜਿਹੜੀ ਹੈ ਜੀ ਉਹ ਵੱਧ ਤੋਂ ਵੱਧ 580 ਕਰੋੜ ਰੁਪਈਆ ਜਿਹੜਾ ਵਰਤ ਸਕਦੀ ਸੀ, ਉਹਦੀ ਹੱਦ ਜਿਹੜੀ ਪਾਰ ਕਰਤੀ ਹੈ। ਸਰਕਾਰ ਨੇ ਰਿਜ਼ਰਵ ਬੈਂਕ ਤੋਂ 280 ਕਰੋੜ ਰੁਪਈਏ ਦਾ ਓਵਰਡਰਾਫਟ ਲੈ ਕੇ ਉਹ ਵੀ ਹਜਮ ਕਰ ਲਿਆ। ਤੇ ਇਸ ਵੇਲੇ ਜਿਹੜਾ ਜੀ ਭਾਰਤੀ ਰਿਜ਼ਰਵ ਬੈਂਕ ਨੇ ਪੰਜਾਬ ਦੇ ਖਜ਼ਾਨਾ ਦਫ਼ਤਰਾਂ ਦੇ ਸਾਰੀਆਂ ਅਦਾਇਗੀਆਂ ਦੇ ਉੱਤੇ ਜਿਹੜੀ ਹੈ ਜੀ ਉਹ ਰੋਕ ਲਾ ਦਿੱਤੀ ਹੈ। ਪੰਜਾਬ ਦੀ ਵਿੱਤੀ ਹਾਲਤ ਦਾ ਇਸ ਵੇਲੇ ਤੁਸੀਂ ਅੰਦਾਜ਼ਾ ਇੱਥੋਂ ਲਾ ਸਕਦੇ ਹੋ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਛੱਡ ਕੇ ਗਿਆ ਸੀ, ਹਾਰ ਗਏ ਸੀ 2007 ਦੇ ਵਿੱਚ, ਉਸ ਵੇਲੇ 33,000 ਕਰੋੜ ਰੁਪਈਏ ਦਾ ਕਰਜ਼ਾ ਸੀਗਾ ਜੀ ਪੰਜਾਬ ਦੇ ਉੱਤੇ, ਔਰ ਇਸ ਵੇਲੇ ਜਿਹੜਾ ਪੰਜਾਬ ਦੇ ਸਿਰ ਕਰਜ਼ਾ ਵੱਧ ਕੇ 1.25 ਲੱਖ ਕਰੋੜ ਰੁਪਈਆ ਹੋ ਗਿਆ ਜੀ। 33,000 ਪਾ ਕੇ ਆਲਮੋਸਟ 1 ਲੱਖ ਕਰੋੜ ਰੁਪਈਏ ਦਾ ਕਰਜ਼ਾ ਜਿਹੜਾ ਜਦੋਂ ਦੀ ਬਾਦਲ ਦੀ ਸਰਕਾਰ ਆਈ ਹੈ ਪੰਜਾਬ ਦੇ ਸਿਰ ਹੋਰ ਚੜ ਗਿਆ। ਸਰਕਾਰ ਨੂੰ ਹਰ ਸਾਲ 9,000 ਕਰੋੜ ਰੁਪਈਆ ਜਿਹੜਾ ਜੀ ਉਹ ਵਿਆਜ ਦੇ ਰੂਪ ਦੇ ਵਿੱਚ ਹੀ ਦੇਣਾ ਪੈ ਰਿਹਾ। ਹੈਲੀਕਾਪਟਰ ਖਰੀਦ ਲਏ, ਮਹਿੰਗੀਆਂ ਕਾਰਾਂ ਖਰੀਦ ਲਈਆਂ, ਜਿਹੜੇ ਖਰਚੇ ਨੇ ਉਹ ਲਗਾਤਾਰ ਪੰਜਾਬ ਦੇ ਸਿਰ ਵੱਧਦੇ ਜਾ ਰਹੇ ਨੇ। ਔਰ ਇਸ ਵੇਲੇ ਜੇ ਕੋਈ ਕਮਾਊ ਪੁੱਤ ਹੈ ਸਰਕਾਰ ਦਾ ਤਾਂ ਉਹ ਸ਼ਰਾਬ ਵਾਲਾ ਸਿਸਟਮ ਹੈ ਜੀ, ਉੱਥੋਂ ਹੀ ਪੈਸੇ ਆ ਰਹੇ ਨੇ। ਬਾਕੀ ਜਗ੍ਹਾ ਤੋਂ ਗਲਤ ਪਾਲਿਸੀ ਦੇ ਤਹਿਤ ਪੰਜਾਬ ਜਿਹੜਾ ਜੀ ਉਹ ਪਛੜਦਾ ਜਾ ਰਿਹਾ ਹੈ। 30 ਅਪ੍ਰੈਲ ਨੂੰ ਚੋਣਾਂ ਨੇ, ਇਹ ਨਵੀਂ ਮੁਸੀਬਤ ਜਿਹੜੀ ਹੈ ਜੀ ਉਹ ਪੰਜਾਬ ਸਰਕਾਰ ਦੇ ਗਲ ਪੈਣ ਵਾਲੀ ਹੈ। 31 ਮਾਰਚ ਨੂੰ ਪ੍ਰਦਰਸ਼ਨਾਂ ਦਾ ਐਲਾਨ ਜਿਹੜਾ
ਉਹ ਮੁਲਾਜ਼ਮਾਂ ਨੇ ਕਰ ਦਿੱਤਾ ਹੈ ਕਿ ਸਾਡੇ ਬਕਾਏ ਰੋਕ ਲਏ ਗਏ ਨੇ, ਸਾਡੀਆਂ ਤਨਖਾਹਾਂ ਰੋਕ ਲਈਆਂ ਗਈਆਂ ਨੇ। ਇਹ ਮਸਲਾ ਇੰਨਾ ਕੁ ਗੰਭੀਰ ਹੈ ਕਿਉਂਕਿ ਜਿਹੜਾ ਰਿਜ਼ਰਵ ਬੈਂਕ ਹੈ ਉਹਨੇ ਅਦਾਇਗੀਆਂ ਰੋਕੀਆਂ ਨੇ, ਇਸ ਕਰਕੇ ਕਈ ਮਹੀਨੇ ਲੱਗ ਸਕਦੇ ਨੇ ਹੁਣ ਪੰਜਾਬ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਦੇ ਵਾਸਤੇ। ਬਿਲਕੁਲ ਜੀ, ਜਿਵੇਂ ਤੁਸੀਂ ਦੱਸਿਆ ਹੈ ਕਿ ਪੰਜਾਬ ਆ ਇਹਦੇ ਸਿਰ ਕਰਜ਼ਾ ਚੜ੍ਹਦਾ ਜਾਂਦਾ ਆ, ਇਹਦਾ ਮਤਲਬ ਕਿ ਜਿਹੜਾ ਪੰਜਾਬ ਦਾ ਖਜ਼ਾਨਾ ਆ ਉਹ ਖਾਲੀ ਹੋ ਰਿਹਾ ਆ, ਲੋਕ ਗਰੀਬ ਹੋ ਰਹੇ ਆ। ਤੇ ਪਰ ਜਿਹੜੇ ਇਹ ਲੋਕ ਹੈਗੇ ਆ, ਜਿਹੜੇ ਰਾਜਸੀ ਲੋਕ ਆ, ਇਹ ਅਮੀਰ ਹੋ ਰਹੇ ਆ। ਇਹ ਅਮੀਰ ਕਿਵੇਂ ਹੋ ਰਹੇ ਆ ਤੇ ਪੈਸਾ ਕਿੱਥੇ ਜਾਂਦਾ? ਇਹ ਬੜੀ ਸੋਚਣ ਵਾਲੀ ਗੱਲ ਆ ਕਿ ਜਿਹੜਾ ਇਲੈਕਸ਼ਨ ਆ, ਇਲੈਕਸ਼ਨ ਦੇ ਟਾਈਮ ਤੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਬਾਹਰ ਆਉਣਗੀਆਂ। ਤੇ ਅਗਲੀ ਗੱਲ ਕਰਦੇ ਆ ਜੀ, ਜਿਵੇਂ ਆਮ ਆਦਮੀ ਪਾਰਟੀ ਨੇ ਵੀ ਹੋਰ ਉਮੀਦਵਾਰ ਉਤਾਰੇ ਆ ਜੀ। ਜਿਹੜੀ ਨਵੀਂ ਲਿਸਟ ਜਾਰੀ ਹੋਈ ਹੈ ਜੀ, ਉਹਦੇ ਵਿੱਚ ਪੰਜਾਬ ਦੇ ਵੀ 3 ਜਗ੍ਹਾ ਤੋਂ ਉਮੀਦਵਾਰ ਜਿਹੜੇ ਨੇ ਉਹ ਸ਼ਾਮਲ ਨੇ। ਆਮ ਆਦਮੀ ਪਾਰਟੀ ਦੀ ਇਹ 12ਵੀਂ ਸੂਚੀ ਦੇ ਵਿੱਚ ਫਿਰੋਜ਼ਪੁਰ ਤੋਂ ਐਡਵੋਕੇਟ ਸਤਨਾਮਪਾਲ ਕੰਬੋਜ, ਹੁਸ਼ਿਆਰਪੁਰ ਤੋਂ ਇੱਕ ਔਰਤ ਜਿਹੜੀ ਹੈ ਜੀ ਉਹਨੂੰ ਖੜਾ ਕੀਤਾ ਯਾਮਨੀ ਗੋਮਰ, ਔਰ ਜਲੰਧਰ ਤੋਂ ਰਾਜੇਸ਼ ਪਦਮ ਨੂੰ ਚੋਣ ਮੈਦਾਨ ਦੇ ਵਿੱਚ ਜਿਹੜਾ ਜੀ ਉਹ ਉਤਾਰਿਆ ਹੈ। 35 ਉਮੀਦਵਾਰ ਜਿਹੜੇ ਐਲਾਨੇ ਨੇ ਜੀ, ਉਹਨਾਂ ਵਿੱਚ ਆਂਧਰਾ ਪ੍ਰਦੇਸ਼, ਤਾਮਿਲਨਾਡੂ ਤੋਂ 9, ਗੁਜਰਾਤ ਤੋਂ 8, ਬਿਹਾਰ ਤੋਂ 4, ਰਾਜਸਥਾਨ ਤੋਂ 2 ਉਮੀਦਵਾਰ ਸ਼ਾਮਲ ਨੇ ਜੀ। ਹੁਣ ਤੱਕ ਆਮ ਆਦਮੀ ਪਾਰਟੀ ਜਿਹੜੀ ਆ ਜੀ 385 ਉਮੀਦਵਾਰ ਆਪਣੇ ਜਿਹੜੇ ਆ ਭਾਰਤ ਪੱਧਰ ਦੇ ਉੱਤੇ ਐਲਾਨ ਚੁੱਕੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਬਠਿੰਡੇ ਤੋਂ ਸਾਬਕਾ ਜਿਹੜੇ DGP ਨੇ ਜੇਲ੍ਹਾਂ ਦੇ ਸ਼ਸ਼ੀ ਕਾਂਤ ਨੂੰ ਉਮੀਦਵਾਰ ਬਣਾਇਆ ਜਾ ਰਿਹਾ। ਇਹਦਾ ਐਲਾਨ ਅੱਜ ਹੋ ਜਾਣ ਦੀ ਸੰਭਾਵਨਾ ਹੈ, ਪਰ ਤਕਰੀਬਨ ਜਿਹੜੇ ਸੂਤਰ ਨੇ ਜੀ, ਕਨਫਰਮ ਸੂਤਰ, ਉਹਨਾਂ ਤੋਂ ਪਤਾ ਲੱਗਿਆ ਕਿ ਸ਼ਸ਼ੀ ਕਾਂਤ ਹੋਰੀ ਜਿਹੜੇ ਨੇ ਉਹ ਬਠਿੰਡਾ ਤੋਂ ਉਮੀਦਵਾਰ ਹੋ ਸਕਦੇ ਨੇ। ਪਾਰਟੀ ਦੀ ਇਹ ਚੋਇਸ ਜਿਹੜੀ ਹੈ ਜੀ ਇਹ ਕਿੰਨੀ ਕੁ ਵਧੀਆ ਹੈ, ਇਹਦੇ ਵਾਸਤੇ ਰਲਵੀਆਂ ਮਿਲਵੀਆਂ ਦੀਆਂ ਜਿਹੜੀਆਂ ਰਾਏ ਨੇ ਉਹ ਸਾਹਮਣੇ ਆ ਰਹੀਆਂ ਨੇ। ਬਹੁਤੀ ਜਿਹੜੀ ਰਾਏ ਆ ਉਹ ਸ਼ਸ਼ੀ ਕਾਂਤ ਹੋਰਾਂ ਦੇ ਹੱਕ ਦੇ ਵਿੱਚ ਹਾਲ ਦੀ ਘੜੀ ਨਹੀਂ ਜਾ ਰਹੀ। ਜੀ, ਤੇ ਅਗਲੀ ਗੱਲਬਾਤ ਜੇ ਕਰੀਏ ਤੇ ਕਰਦੇ ਆ ਜੀ ਵੀਰ ਦਵਿੰਦਰ ਹੋਰਾਂ ਦੀ, ਕਿ ਉਹ ਮੁੜ ਕੇ ਘਰ ਵਾਪਸੀ ਕਾਂਗਰਸ ਵਿੱਚ ਚਲੇ ਗਏ ਨੇ। ਉਹਨਾਂ ਦੇ ਬਾਰੇ ਤਾਂ ਮੇਰੇ ਫੇਸਬੁੱਕ ਦੇ ਉੱਤੇ ਬੜੀ ਇੱਕ ਸਵਾਲ ਦੀ ਟਿੱਪਣੀ ਕਿਸੇ ਨੇ ਕੀਤੀ ਸੀ, ਕਹਿੰਦੇ ਉਹਨਾਂ ਦੇ ਤਾਂ ਘਰ ਦੇ ਵੀ ਪੁੱਛਦੇ ਹੋਣੇ ਆ ਕਿ ਵੀਰ ਦਵਿੰਦਰ ਜੀ ਅੱਜ ਜਿਹੜੀ ਪੱਗ ਆ ਉਹ ਕਿਹੜੇ ਰੰਗ ਦੀ ਬੰਨ੍ਹ ਕੇ ਜਾਓਗੇ। ਜੀ ਜੀ ਜੀ, ਕਿਉਂਕਿ ਉਹਨਾਂ ਦਾ ਕੋਈ ਪਤਾ ਨਹੀਂ ਲੱਗਦਾ ਕਿ ਸਵੇਰੇ ਕਿਹੜੇ ਪਾਰਟੀ 'ਚ ਹੁੰਦੇ ਨੇ, ਸ਼ਾਮ ਨੂੰ ਕਿਹੜੀ ਪਾਰਟੀ 'ਚ। ਸਾਰੇ ਭੌਂ ਕੇ ਆ ਗਏ ਨੇ ਵਾਪਸ। ਕਾਂਗਰਸ ਛੱਡੀ, ਉਹ PPP ਦੇ ਵਿੱਚ ਚਲੇ ਗਏ, PPP ਛੱਡੀ, ਅਕਾਲੀ ਦਲ ਦੇ ਵਿੱਚ ਚਲੇ ਗਏ, ਅਕਾਲੀ ਦਲ ਛੱਡ ਦਿੱਤਾ, ਆਜ਼ਾਦ ਤੌਰ ਦੇ ਉੱਤੇ ਘੁੰਮਦੇ ਰਹੇ, ਹੁਣ ਫੇਰ ਉਹ ਕਾਂਗਰਸ ਦੇ ਵਿੱਚ ਆ ਗਏ ਨੇ। ਜਿਹੜੇ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਕਰਕੇ ਕਾਂਗਰਸ ਛੱਡ ਕੇ ਗਏ ਸੀ, ਉਹਦੇ ਬਾਰੇ ਹੀ ਕਹਿੰਦੇ ਮੈਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਦੇ ਵਿੱਚ ਫੇਰ ਵਾਪਸ ਪਰਤ ਆਇਆ ਤੇ ਹੁਣ ਮੈਂ ਜਿਹੜਾ ਅੱਗੋਂ ਕੰਮ ਹੈ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਲੋਕ ਸਭਾ ਦੇ ਵਾਸਤੇ ਜਿਹੜਾ ਜੀ ਉਹ ਕਰਨਾ ਹੈ। ਉਹਨਾਂ ਨੇ ਨਾਲ ਦੀ ਨਾਲ ਇੱਕ ਜਿਹੜਾ ਅਜੀਬ ਜਿਹਾ ਜ਼ਿਕਰ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਰਜਿੰਦਰ ਕੌਰ ਭੱਠਲ ਦੋਨਾਂ ਦੇ ਕਹਿਣ ਦੇ ਉੱਤੇ ਮੈਂ ਆਇਆ ਜੀ। ਰਜਿੰਦਰ ਕੌਰ ਭੱਠਲ ਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਤਾਂ ਕਾਂਗਰਸ ਦੇ ਵਿੱਚ ਏਦਾਂ ਨੇ ਜਿਵੇਂ ਗੱਡੀ ਦੀਆਂ 2 ਲਾਈਨਾਂ ਜਾਂਦੀਆਂ ਤਾਂ ਇਕੱਠੀਆਂ ਨੇ ਪਰ ਮਿਲਦੀਆਂ ਕਿਤੇ ਨਹੀਂ। ਉਹਨਾਂ ਦੋਵਾਂ ਨੇ ਕਿਵੇਂ ਬਣਾ ਲਿਆ ਵੀਰ ਦਵਿੰਦਰ ਸਿੰਘ ਨੂੰ ਪਤਾ ਨਹੀਂ ਲੱਗਦਾ। ਉਹ ਹੈ ਕਿ ਵੀਰ ਦਵਿੰਦਰ ਸਿੰਘ ਹੋਰੀ ਆਪ ਹੀ ਜਿਹੜੇ ਨੇ ਉਹ ਵਾਪਸ ਆ ਗਏ ਨੇ। ਸੋ ਜਾਨ ਬਚੀ ਸੋ ਲੱਖੋਂ ਪਾਏ, ਵੀਰ ਦਵਿੰਦਰ ਘਰ ਹੋਏ। ਹਾਂ ਜੀ ਜੀ ਜੀ, ਬਿਲਕੁਲ, ਕਿਉਂਕਿ ਇਹਨਾਂ ਬਾਰੇ ਕਾਫੀ ਵਾਰੀ ਪਤਾ ਨਹੀਂ ਹੁੰਦਾ ਵੀ ਕਿਹੜੀਆਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੇ ਕਿੱਧਰ ਨੂੰ ਪਹੁੰਚ ਜਾਣਾ ਆ। ਤੇ ਕੁਛ ਜਿਹੜੇ ਦਲ ਬਦਲੀ ਆ ਜਿਹੜੀ ਇਹ ਸਿਰਫ ਤੇ ਸਿਰਫ ਭਾਰਤ ਦੇ ਵਿੱਚ ਹੀ ਬਹੁਤ ਜ਼ਿਆਦਾ ਆ, ਪੂਰੇ ਇੰਡੀਆ ਦੇ ਵਿੱਚ ਕਿ ਦਲ ਬਦਲ ਲਓ। ਤੇ ਅਗਲੀ ਗੱਲਬਾਤ ਕਰਦੇ ਆ ਜੀ, ਜਿਵੇਂ ਸੁਖਬੀਰ ਬਾਦਲ ਆ ਉਹ ਚੋਣ ਪ੍ਰਚਾਰ ਕਰ ਰਿਹਾ ਹਰਿਆਣੇ ਦੇ ਵਿੱਚ ਚਟਾਲਾ ਪਰਿਵਾਰ ਦੇ ਲਈ। ਕੀ ਇਸ ਤੋਂ ਜਿਹੜੀ ਭਾਰਤ ਜਨਤਾ ਪਾਰਟੀ ਆ ਉਹ ਇਹਦੇ ਨਾਲ ਸਹਿਮਤ ਹੋਊਗੀ? ਪਰ ਯਾਦ ਹੋਣਾ ਜੀ ਮੈਂ ਕੁਝ ਦਿਨ ਪਹਿਲਾਂ ਗੱਲ ਕੀਤੀ ਸੀਗੀ ਕਿ ਜਿਹੜਾ ਇੰਡੀਅਨ ਨੈਸ਼ਨਲ ਲੋਕ ਦਲ ਹੈ ਚੁਟਾਲਿਆਂ ਦੀ ਪਾਰਟੀ, ਉਹਦੀ ਗੱਠਜੋੜ ਜਿਹੜਾ ਜੀ ਭਾਰਤੀ ਜਨਤਾ ਪਾਰਟੀ ਦੇ ਨਾਲ ਨਹੀਂ ਹੋ ਸਕਿਆ। ਭਾਰਤੀ ਜਨਤਾ ਪਾਰਟੀ ਨੇ ਹਰਿਆਣੇ ਦੇ ਵਿੱਚ ਹਰਿਆਣਾ ਜਨਹਿਤ ਕਾਂਗਰਸ ਚੌਧਰੀ ਭਜਨ ਲਾਲ ਦੇ ਮੁੰਡੇ ਵਾਲੇ ਦੇ ਨਾਲ ਕੀਤਾ। ਮੈਂ ਉਦੋਂ ਵੀ ਕਿਹਾ ਸੀਗਾ ਕਿ ਬਾਦਲ ਜਿਹੜੇ ਨੇ ਉਹ ਕਿਵੇਂ ਚੋਣ ਪ੍ਰਚਾਰ ਉੱਥੇ ਚੁਟਾਲਿਆਂ ਲਈ ਕਰਨਗੇ। ਉਦੋਂ ਇਹ ਭਾਰਤੀ ਜਨਤਾ ਪਾਰਟੀ ਨੂੰ ਪਚੂਗਾ ਜਾਂ ਨਹੀਂ ਉਹ ਗੱਲ ਸਾਹਮਣੇ ਆ ਗਈ ਹੈ ਜੀ। ਹੁਣ ਭਾਰਤੀ ਜਨਤਾ ਪਾਰਟੀ ਹਰਿਆਣੇ ਨੇ ਜਿਹੜਾ ਜੀ ਇਹ ਸ਼ਿਕਾਇਤ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਿਹੜੇ ਨੇ ਖਾਸ ਤੌਰ ਦੇ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉਹ ਹਰਿਆਣੇ ਦੇ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ ਦਾ ਚੋਣ ਪ੍ਰਚਾਰ ਕਰ ਰਹੇ ਨੇ ਤੇ ਉਹਨੂੰ ਰੋਕਿਆ ਜਾਵੇ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਹਿਸਾਰ ਤੋਂ ਉਮੀਦਵਾਰ ਚੌਧਰੀ ਦੇਵੀ ਲਾਲ ਦੇ ਪਰਪੋਤੇ ਦੁਸ਼ਯੰਤ ਚਟੌਲਾ ਦੇ ਜਿਹੜੇ ਕਾਗਜ਼ ਦਾਖਲ ਕਰਾਉਣ ਦੇ ਟਾਈਮ ਉਹ ਆਪ ਉੱਥੇ ਹਾਜ਼ਰ ਸਨ। ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ 4 ਕੁ ਏਰੀਏ ਨੇ ਜੀ ਪੰਜਾਬੀ ਤੇ ਸਿੱਖ ਵਸੋਂ ਵਾਲੇ,
ਕਰਨਾਲ, ਸਿਰਸਾ, ਕੁਰੂਕਸ਼ੇਤਰ, ਹਿਸਾਰ ਦੇ ਵਿੱਚ ਉਹ ਰੈਲੀਆਂ ਨੂੰ ਸੰਬੋਧਨ ਕਰਨਗੇ। ਭਾਰਤੀ ਜਨਤਾ ਪਾਰਟੀ ਨੇ ਅਕਾਲੀ ਦਲ ਨੂੰ ਕਿਹਾ ਕਿ ਉਹਨਾਂ ਨੂੰ ਰੋਕੋ, ਪਰ ਜਿਹੜੇ ਅਕਾਲੀ ਦਲ ਨੂੰ ਉਹ ਕਹਿ ਰਹੇ ਨੇ ਉਹਦੇ ਤਾਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ। ਇਸ ਕਰਕੇ ਸਿਚੁਏਸ਼ਨ ਜਿਹੜੀ ਹੈ ਬੜੀ ਅਜੀਬੋ-ਗਰੀਬ ਜੀ ਬਣਨੀ ਹੈ ਅਕਾਲੀ ਦਲ ਤੇ ਭਾਜਪਾ ਦੇ ਵਿਚਾਲੇ ਹਰਿਆਣੇ ਦੇ ਵਿੱਚ ਚੋਣ ਪ੍ਰਚਾਰ ਨੂੰ ਲੈ ਕੇ। ਜੇ ਉੱਥੇ ਨਹੀਂ ਜਾਂਦੇ ਤਾਂ ਚਟਾਰਿਆਂ ਦਾ ਬਜ਼ੁਰਗ ਜਿਹੜਾ ਇਸ ਵੇਲੇ ਜੇਲ੍ਹ ਦੇ ਵਿੱਚ ਬਿਸਕੁਟ ਬਣਾ ਰਿਹਾ ਹੈ, ਉਹ ਕਹੂਗਾ ਕਿ ਮੈਂ ਤਾਂ ਪਰਿਵਾਰ ਦਾ ਮੁਖੀ ਥਾਪਿਆ ਸੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ, ਮੁਸੀਬਤ 'ਚ ਤੁਸੀਂ ਵੀ ਮੇਰੇ ਵਾਸਤੇ ਕੰਮ ਨਾ ਕੀਤਾ। ਜੇ ਕੰਮ ਕਰਦੇ ਨੇ ਤੇ ਇਧਰ ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਉਹ ਰੁੱਸਦੇ ਨੇ ਜੀ। ਵੇਖਣ ਵਾਲੀ ਗੱਲ ਹੈ ਜੀ ਕਿ ਰੁੱਸਣ ਮਨਾਉਣ ਵਾਲੇ ਚੱਕਰ ਦੇ ਵਿੱਚ ਕਿਹਦਾ ਪਲੜਾ ਭਾਰੀ ਰਹੂਗਾ। ਜੀ ਤੇ ਜੀ ਇਹ ਤਾਂ ਬਿਲਕੁਲ ਦੇਖਣ ਵਾਲੀ ਗੱਲ ਆ, ਸਿਆਸਤ ਦੇ ਵਿੱਚ ਕੀ ਕੁਝ ਹੁੰਦਾ ਆ। ਤੇ ਜੇ ਅਗਲੀ ਗੱਲਬਾਤ ਕਰਦੇ ਹਾਂ, ਇੱਕ ਡੀਐਸਪੀ ਦੀ ਬੜੀ ਗੱਲ ਚੱਲਦੀ ਆ, ਕੀ ਚੱਕਰ ਆ ਡੀਐਸਪੀ ਦਾ ਜਿਹੜਾ ਬਰਖਾਸਤ ਕੀਤਾ ਹੋਇਆ? ਗੁਰਬੰਸ ਸਿੰਘ ਬੈਂਸ ਜਿਹੜਾ ਡੀਐਸਪੀ ਹੈ ਜੀ, ਉਹਦੇ ਘਰ ਦੇ ਉੱਤੇ ਜਿਹੜਾ ਛਾਪਾ ਮਾਰਿਆ ਸੀਗਾ, ਕੱਲ ਵੀ ਆਪਾਂ ਖਬਰ ਸਾਂਝੀ ਕੀਤੀ ਸੀ, ਉਹਦੀ ਪਤਨੀ ਦਾ ਲੋਕਰ ਵੀ ਜਿਹੜਾ ਉਹ ਫੜਿਆ ਗਿਆ। ਇਹ ਪਤਾ ਲੱਗਾ ਕਿ ਉਹਦੀ ਪਤਨੀ ਜਿਹੜੀ ਸੀ ਉਹ ਲੁਧਿਆਣੇ ਤੋਂ ਕਿਸੇ ਤੋਂ 40 ਲੱਖ ਰੁਪਈਆ ਜਿਹੜਾ ਲੈਣ ਗਈ ਸੀ। ਇਹ 40 ਲੱਖ ਰੁਪਈਆ ਉਹਨੇ ਲੈ ਕੇ ਲੁਧਿਆਣੇ ਦੇ ਹੀ ਇੱਕ ਬੈਂਕ ਦੇ ਲੋਕਰ ਦੇ ਵਿੱਚ ਜਿਹੜਾ ਜੀ ਉਹ ਰੱਖ ਦਿੱਤਾ। ਉਹਨੂੰ ਛਾਪਾ ਮਾਰ ਕੇ ਲੋਕਰ ਖੋਲਿਆ ਗਿਆ। ਹੁਣ ਜਿਹੜਾ ਜੀ ਉਹਦਾ 4 ਦਿਨਾਂ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ। ਪੁਲਿਸ ਕਹਿੰਦੀ ਹੈ ਕਿ ਉਹਦੇ ਤੋਂ ਪੁੱਛਗਿੱਛ ਕਰਨੀ ਹੈ। ਜਿਹੜਾ ਬਚਾਓ ਪੱਖ ਦਾ ਵਕੀਲ ਹੈ ਗੁਰਬੰਸ ਸਿੰਘ ਬੈਂਸ ਦਾ, ਉਹਨੇ ਇਹ ਗੱਲ ਕਹੀ ਹੈ ਕਿ ਇਹ ਮਾਮਲਾ ਤਾਂ ਇਨਕਮ ਟੈਕਸ ਵਿਭਾਗ ਦੇ ਨਾਲ ਜੁੜਿਆ ਹੋਇਆ ਸੀ। ਲੋਕਰ ਖੋਲਣ ਦੇ ਟਾਈਮ ਇਨਕਮ ਟੈਕਸ ਵਿਭਾਗ ਨੂੰ ਕਿਉਂ ਨਹੀਂ ਸੱਦਿਆ ਗਿਆ? ਉਹਨੂੰ ਸੱਦਿਆ ਜਾਣਾ ਚਾਹੀਦਾ ਸੀਗਾ। ਗੁਰਬੰਸ ਸਿੰਘ ਬੈਂਸ ਜਿਹੜਾ ਡੀਐਸਪੀ ਹੈ ਜੀ, ਹੁਣ ਤਾਂ ਉਹਨੂੰ ਬਰਖਾਸਤ ਕਰ ਦਿੱਤਾ ਗਿਆ। ਉਹਦੇ ਵਾਸਤੇ ਪਤਾ ਲੱਗਾ ਕਿ ਉਹ ਲੁਧਿਆਣੇ ਦੇ ਵਿੱਚ ਜਿਹੜੀ ਲੁਧਿਆਣੇ ਦੀ ਪੁਲਿਸ ਆ ਉਹਦੇ ਉੱਤੇ ਬੜਾ ਮਾਣ ਕਰਦੀ ਸੀਗੀ, ਕਿਉਂਕਿ ਉਹਨੇ ਡੀਐਸਪੀ ਹੁੰਦਿਆਂ ਹੋਇਆ ਬੜੇ ਕੁਝ ਹਾਈ ਪ੍ਰੋਫਾਈਲ ਜਿਹੜੇ ਕੇਸ ਨੇ, ਮਨੀਸ਼ ਬਰਾੜਾ ਕੇ ਅਗਵਾ ਕਾਂਡ ਔਰ ਇਹਦੇ ਨਾਲ ਨਾਲ ਲੁਧਿਆਣੇ ਦੇ ਵਿੱਚ ਜਿਹੜੇ ਦੀ ਇੱਕ ਤੇਜ਼ਾਬ ਪਾ ਕੇ ਕੁੜੀ ਸਾਕਤੀ ਸੀ ਉਹ, ਤੇ ਕੁਛ ਇੱਕ ਜਿਹੜੀਆਂ ਅਹਿਮ ਕੇਸ ਨੇ ਉਹਨਾਂ ਨੂੰ ਸੁਲਝਾਇਆ ਸੀਗਾ। ਪਰ ਹੁਣ ਇੱਕ ਮਾਮਲਾ ਹੋਰ ਅੰਦਰ ਖਾਤੇ ਕਾਫੀ ਚਰਚਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਕਿ ਗੁਰਬੰਸ ਸਿੰਘ ਬੈਂਸ ਜਿਹੜਾ ਬੈਂਸ ਭਰਾਵਾਂ ਦਾ ਕਾਫੀ ਨਜ਼ਦੀਕੀ ਕਿਹਾ ਜਾਂਦਾ ਹੈ, ਤੇ ਅੰਦਰ ਖਾਤੇ ਸ਼ਾਇਦ ਉਹ ਕਿਤੇ ਨਾ ਕਿਤੇ ਉਹਨਾਂ ਦੀ ਮਦਦ ਕਰ ਰਿਹਾ ਸੀਗਾ, ਜਿਹਦੇ ਕਰਕੇ ਟਰੈਪ 'ਚ ਲੈ ਲਿਆ ਉਹਨੂੰ। ਜੀ ਬਿਲਕੁਲ, ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਜਿਹੜਾ ਉਹ ਸਾਰਾ ਕੁਝ ਹੀ ਕਹਿੰਦੇ ਆ ਜਾਇਜ਼ ਨਜਾਇਜ਼ ਆ ਉਹ ਚੱਲੂਗਾ। ਤੇ ਅਗਲੀ ਗੱਲ ਕਰਦੇ ਆ ਜੀ, ਜਿਹੜਾ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਹੀ ਦੇਖ ਲਓ ਕਿਵੇਂ ਇਹਨਾਂ ਦੀਆਂ ਜਿਹੜੀਆਂ ਬਾਗੀ ਸੁਰਾਂ ਉੱਠ ਰਹੀਆਂ ਆ। ਇੱਕ ਗੁਰਦੇਵ ਸਿੰਘ ਦਾ ਜਿਹੜਾ ਜਵਾਈ ਆ ਸੀਤਲ ਸਿੰਘ, ਕਹਿੰਦੇ ਉਹ ਵੀ ਬਾਗੀ ਹੁੰਦਾ ਨਜ਼ਰ ਆ ਰਿਹਾ ਆ ਜੀ। ਧਰਮਕੋਟ ਜਿਹੜਾ ਰਿਜ਼ਰਵ ਹਲਕਾ ਜੀ, ਉੱਥੋਂ ਲਗਾਤਾਰ 3 ਵਾਰੀ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦੇ ਉੱਤੇ ਵਿਧਾਨ ਸਭਾ ਚੋਣ ਜਿਹੜਾ ਜਿੱਤਣ ਵਾਲਾ ਸਾਬਕਾ ਵਿਧਾਇਕ ਸੀਤਲ ਸਿੰਘ ਜਿਹੜਾ ਜੀ ਉਹ ਪਾਰਟੀ ਤੋਂ ਬਾਗੀ ਹੋ ਗਿਆ। ਉਹ ਕਿਹਾ ਜਾ ਰਿਹਾ ਹੈ ਕਿ ਉਹ ਫਰੀਦਕੋਟ ਤੋਂ ਜਿਹੜਾ ਰਾਖਵਾਂ ਹਲਕਾ ਉੱਥੋਂ ਟਿਕਟ ਭਾਲਦਾ ਸੀਗਾ, ਪਰ ਪਾਰਟੀ ਨੇ ਉਹ ਟਿਕਟ ਜਿਹੜੀ ਆ ਉਹਨੂੰ ਦਿੱਤੀ ਨਹੀਂ। ਉਹਨੇ ਅੱਜ ਆਜ਼ਾਦ ਤੌਰ ਦੇ ਉੱਤੇ ਚੋਣ ਲੜਨ ਦਾ ਐਲਾਨ ਜਿਹੜਾ ਕਰ ਦਿੱਤਾ ਅਕਾਲੀ ਦਲ ਤੋਂ ਬਾਗੀ ਹੋ ਕੇ। ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਦੇ ਵਿੱਚ ਆਉਂਦੇ ਗੁਰਦੇਵ ਸਿੰਘ ਬਾਦਲ ਦਾ ਉਹ ਜਵਾਈ ਹੈ। ਫਰੀਦਕੋਟ ਤੋਂ ਜਿਹੜੀ ਪਰਮਜੀਤ ਕੌਰ ਗੁਲਸ਼ਨ ਹੈ ਉਹਦੇ ਖਿਲਾਫ ਉਹ ਜਿਹੜਾ ਦੀ ਉਹ ਖੜਾ ਹੋਊਗਾ। ਮੈਂ ਇਹ ਵੀ ਦੱਸਣਾ, ਜੇ ਸੀਟ ਦਾ ਜ਼ਿਕਰ ਹੋਇਆ ਤਾਂ ਫਰੀਦਕੋਟ ਵਾਲੀ ਜਿਹੜੀ ਸੀਟ ਹੈ, ਜਿਹੜੀ ਅਜੇ 2 ਦਿਨ ਪਹਿਲਾਂ ਹੀ ਕਾਂਗਰਸ ਨੇ ਜਿਹੜੀ ਹੈ ਉਹ ਦੇ ਦਿੱਤੀ ਹੈ, ਉੱਥੋਂ ਅੱਜ ਫੇਰ ਦੁਬਾਰਾ ਜੀ ਕੁਝ ਉਲਟ ਫੇਰ ਦੇ ਆਸਾਰ ਜਿਹੜੇ ਉਹ ਨਜ਼ਰ ਆ ਰਹੇ ਨੇ, ਕਿਉਂਕਿ ਸੀਪੀਆਈ ਦੇ ਨਾਲ ਗੱਠਜੋੜ ਜਿਹੜਾ ਉਹ ਕਾਂਗਰਸ ਦਾ ਹੋ ਗਿਆ ਤੇ ਉੱਥੋਂ ਉਮੀਦਵਾਰ ਜੀ ਫੇਰ ਕਾਂਗਰਸ ਦੇ ਵੱਲੋਂ ਵਾਪਸ ਲਿਆ ਜਾ ਰਿਹਾ ਹੈ। ਸੀਪੀਆਈ ਨੂੰ ਜਿਹੜੀ ਸੀਟ ਹੈ ਉਹ ਛੱਡੀ ਜਾ ਰਹੀ ਹੈ। ਸੀਪੀਆਈ ਦੀ ਇਸ ਸੀਟ ਦੇ ਉੱਤੇ ਕਾਫੀ ਵੋਟ ਹੈ, ਕਾਫੀ ਆਧਾਰ ਜਿਹੜਾ ਜੀ ਉਹ ਮੰਨਿਆ ਜਾ ਰਿਹਾ ਹੈ। ਸੀਪੀਆਈ ਦੇ ਨਾਲ ਕਾਂਗਰਸ ਦਾ ਗੱਠਜੋੜ ਜਿਹੜਾ ਜੀ ਕਾਂਗਰਸ ਨੂੰ ਦੱਸਦਾ ਹੈ ਕਿ 3 ਹੋਰ ਸੀਟਾਂ ਦੇ ਉੱਤੇ ਇਹਦਾ ਸਿੱਧਾ ਅਸਰ ਜਿਹੜਾ ਜੀ ਉਹ ਪਊਗਾ। ਇਹਦੇ ਵਿੱਚ ਬਠਿੰਡਾ ਵੀ ਇੱਕ ਸ਼ਾਮਲ ਹੈ। ਜੀ ਤੇ ਬਿਲਕੁਲ ਜੀ, ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜੂਗਾ ਕਿ ਕੀ ਹੁੰਦਾ ਹੈ ਇੱਥੇ। ਤੇ ਜੇ ਅਗਲੀ ਗੱਲਬਾਤ ਕਰਦੇ ਜੀ ਨਸ਼ਿਆਂ ਦੀ ਤੇ ਸ਼ਰਾਬ ਦੀ, ਸ਼ਰਾਬ ਤੇ ਵੈਸੇ ਕੁਝ ਵੀ ਨਹੀਂ ਗਾ ਇਹਨਾਂ ਲਈ, ਤੇ ਜਿਹੜੀ ਸ਼ਰਾਬ ਦੀ ਹੈ ਜਿਹੜੀ ਇਹ ਖੁੱਲੀ ਵਰਤੋਂ ਮੇਰੇ ਖਿਆਲ ਵਿੱਚ ਹੋਣੀ ਸ਼ੁਰੂ ਹੋ ਗਈ ਹੈ ਜੀ ਆਲਰੇਡੀ। ਤੇ ਇਹਦੇ ਤੇ ਕਿਸ ਤਰ੍ਹਾਂ ਦਾ ਲੋਕੀ ਜਿਹੜੇ ਆ ਸੋਚ ਰਹੇ ਆ ਜਾਂ ਲੋਕਾਂ ਨੂੰ ਬਿਲਕੁਲ ਵੰਡੀ ਜਾ ਰਹੀ ਆ ਜਿਹੜੀ ਸ਼ਰਾਬ ਹੈ ਜੀ? ਬਿਲਕੁਲ, ਇੱਥੇ ਪਿਛਲੇ ਦਿਨਾਂ ਦੇ ਵਿੱਚ ਅਤੇ ਪਟਿਆਲੇ ਦੇ ਵਿੱਚ ਹੀ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਚੋਣ ਰੈਲੀ ਸੀ। ਉਦੋਂ ਪ੍ਰਮੁੱਖ ਇੱਕ ਅੰਗਰੇਜ਼ੀ ਦੇ ਅਖਬਾਰ ਨੇ ਸਣੇ ਫੋਟੋਆਂ ਦੇ ਛਾਪ ਦਿੱਤਾ ਸੀਗਾ, ਜਿਹੜੀਆਂ ਪੇਟੀਆਂ ਸ਼ਰਾਬ ਦੀਆਂ ਵਰਤਾਈਆਂ ਜਾ ਰਹੀਆਂ ਸੀਗੀਆਂ ਲੋਕਾਂ ਨੂੰ। ਇੱਥੋਂ ਦੇ ਜਿਹੜੇ ਡਿਪਟੀ ਕਮਿਸ਼ਨਰ ਨੇ ਉਹਨਾਂ ਨੇ ਤਾਂ ਲਿਖ ਕੇ ਭੇਜਤਾ ਸਭ ਕੁਝ ਚੰਗਾ, ਕੋਈ ਕਿਸੇ ਜਗ੍ਹਾ ਤੇ ਸ਼ਰਾਬ ਜਿਹੜੀ ਆ ਉਹ ਨਹੀਂ ਵਰਤਾਈ ਗਈ। ਹਾਲਾਂਕਿ ਡਿਪਟੀ ਕਮਿਸ਼ਨਰ ਹੋਰਾਂ ਦੀ ਵੀ ਸ਼ਿਕਾਇਤ ਜਿਹੜੀ ਹੈ ਜੀ, 2 ਸ਼ਿਕਾਇਤਾਂ ਉਹਨਾਂ ਦੀਆਂ ਚੋਣ ਕਮਿਸ਼ਨ ਦੇ ਕੋਲੇ ਹੋ ਗਈਆਂ ਨੇ। ਇਸ ਵੇਲੇ ਜਿਹੜੀਆਂ ਖਬਰਾਂ ਆ ਰਹੀਆਂ ਨੇ ਗੁਰਦਾਸਪੁਰ, ਫਿਰੋਜ਼ਪੁਰ, ਅੰਮ੍ਰਿਤਸਰ, ਪਟਿਆਲਾ ਤੇ ਬਠਿੰਡਾ ਸ਼ਹਿਰਾਂ ਦੇ ਵਿੱਚ
ਓਪਨਲੀ ਜਿਹੜੀ ਸ਼ਰਾਬ ਹੈ ਜੀ ਉਹ ਦਿੱਤੀ ਜਾ ਰਹੀ ਹੈ ਕੁਝ ਸਿਆਸੀ ਪਾਰਟੀਆਂ ਦੇ ਵੱਲੋਂ। ਜਿਹੜਾ ਚੋਣ ਕਮਿਸ਼ਨ ਹੈ ਉਹਨੇ ਇਹ ਸਰਹੱਦਾਂ ਜਿਹੜੀਆਂ ਨੇ ਇਸ ਸੂਬੇ ਦੇ ਨਾਲ ਲੱਗਦੀਆਂ ਸ਼ਰਾਬ ਦੀ ਜਿਹੜੀ ਤਸਕਰੀ ਆ ਉਹਨੂੰ ਰੋਕਣ ਦੇ ਵਾਸਤੇ ਸੀਲ ਕਰਨ ਦੇ ਹੁਕਮ ਜਿਹੜੇ ਨੇ ਉਹ ਦਿੱਤੇ ਨੇ। ਜਿਹੜੇ ਬਾਰਡਰ ਲੱਗਦੇ ਨੇ ਖਾਸ ਤੌਰ ਤੇ ਵਿਸ਼ੇਸ਼ ਜਿਹੜੀਆਂ ਟੀਮਾਂ ਨੇ ਚੈਕਿੰਗ ਦੇ ਵਾਸਤੇ ਉਹਨਾਂ ਦਾ ਗਠਨ ਜਿਹੜਾ ਜੀ ਉਹ ਕੀਤਾ ਗਿਆ। ਐਕਸਾਈਜ਼ ਵਿਭਾਗ ਦੀ ਮਦਦ ਦੇ ਨਾਲ ਪੰਜਾਬ ਦੇ ਵਿੱਚ ਆਉਣ ਵਾਲੇ ਜਿਹੜੇ ਵਹੀਕਲ ਨੇ ਉਹਨਾਂ ਦੀ ਚੈਕਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਚੰਡੀਗੜ੍ਹ ਦੇ ਨਾਲ ਲੰਮੇ ਏਰੀਆ ਦੇ ਵਿੱਚ, ਔਰ ਉੱਧਰੋਂ ਹਰਿਆਣੇ ਤੋਂ ਜਿਹੜੀਆਂ ਆਉਣ ਵਾਲੀਆਂ ਗੱਡੀਆਂ ਨੇ ਉਹਨਾਂ ਦੀ ਵਿਸ਼ੇਸ਼ ਚੈਕਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਭੋਲੇ ਨੇ ਵਿਚਾਰੇ ਚੋਣ ਕਮਿਸ਼ਨ ਵਾਲੇ, ਉਹਨਾਂ ਨੂੰ ਪਤਾ ਹੀ ਨਹੀਂ ਕਿ ਟਰੱਕਾਂ ਦੇ ਟਰੱਕ ਤਾਂ ਪਹਿਲਾਂ ਹੀ ਲਿਆ ਕੇ ਗੋਦਾਮ ਕਰ ਲਏ ਗਏ ਨੇ ਚੋਣਾਂ ਤੋਂ। ਇਹ ਸਿਆਸੀ ਲੋਕ ਏਡੇ ਮੂਰਖ ਨਹੀਂ ਕਿ ਹੁਣ ਚੋਣਾਂ ਆਈਆਂ ਨੇ ਤੇ ਟਰੱਕਾਂ ਦੇ ਵਿੱਚ ਸ਼ਰਾਬ ਭਰ ਕੇ ਹੁਣ ਲਿਆਉਣਗੇ। ਇਹ ਤਾਂ ਪਹਿਲਾਂ ਹੀ ਕੋਟਾ ਸਾਰੇ ਦਾ ਸਾਰਾ ਪੰਜਾਬ ਦੇ ਵਿੱਚ ਹੀ ਪਿਆ, ਸਭ ਨੂੰ ਪਤਾ ਕਿੱਥੇ ਪਿਆ, ਪਰ ਉੱਥੇ ਛਾਪੇ ਵੱਜਣੇ ਨਹੀਂ। ਹਾਂ ਜੀ, ਬਿਲਕੁਲ ਬਿਲਕੁਲ ਜਿਹੜੀ ਤੁਹਾਡੀ ਗੱਲ ਕਹੀ ਹੈ ਬਿਲਕੁਲ ਸਹੀ ਆ ਕਿ ਉਹਨਾਂ ਨੇ ਕੋਟਾ ਆ ਜਿਹੜਾ ਉਹਨਾਂ ਦੀ ਕੈਲਕੂਲੇਸ਼ਨ ਆ ਉਹ ਪਹਿਲਾਂ ਕੀਤੀ ਹੋਈ ਆ ਕਿੱਥੇ ਕੀ ਕੁਝ ਰੱਖਣਾ ਆ। ਤੇ ਜੇ ਅਗਲੀ ਜਿਹੜੀ ਦਿਨੇਸ਼ ਚੱਡਾ ਤੇ ਕੇਸ ਪਾਇਆ ਗਿਆ ਆ ਉਹ ਕਿਸ ਬੇਸ ਤੇ ਜਿਹੜਾ ਉਹਨਾਂ ਤੇ ਕੇਸ ਪਾਇਆ? ਇਹਨਾਂ ਦੀ ਇੱਕ ਰਾਈਟ ਟੂ ਇਨਫੋਰਮੇਸ਼ਨ ਜਿਹੜਾ ਐਕਟ ਹੈ ਜੀ ਉਹਦੇ ਤਹਿਤ ਉਹ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਨੇ ਅਹਿਮ ਜਾਣਕਾਰੀਆਂ ਸਾਹਮਣੇ ਲਿਆ ਕੇ ਲੋਕਾਂ ਦੇ ਮੂਹਰੇ ਜਿਹੜੇ ਸਿਆਸੀ ਲੋਕ ਨੇ ਉਹਨਾਂ ਦਾ ਚਿਹਰਾ ਨੰਗਾ ਕਰਦਾ ਰਿਹਾ ਇਹ ਦਿਨੇਸ਼ ਚੱਡਾ। ਇੱਕ ਗੁੰਡਾ ਟੈਕਸ ਬੜਾ ਫੇਮਸ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਹੋਇਆ ਸੀ, ਤੁਹਾਨੂੰ ਯਾਦ ਹੋਣਾ ਇੱਕ ਪੱਤਰਕਾਰ ਜਿਹੜੇ ਹਿੰਦੁਸਤਾਨ ਟਾਈਮਜ਼ ਦੇ ਮਾਰੇ ਗਏ ਸਨ ਇੱਕ ਹਾਦਸੇ ਦੇ ਵਿੱਚ, ਸੜਕ ਹਾਦਸੇ ਦੇ ਵਿੱਚ। ਉਹਨਾਂ ਨੇ ਵੀ ਇਹ ਗੁੰਡਾ ਟੈਕਸ ਜਿਹੜਾ ਸੀਗਾ ਇਸ ਮਾਮਲੇ ਨੂੰ ਉਜਾਗਰ ਕੀਤਾ ਸੀਗਾ। ਤੇ ਇਸੇ ਤਰੀਕੇ ਦੇ ਨਾਲ RTI ਐਕਟ ਵਿੱਚ ਜਿਹੜੇ ਦਿਨੇਸ਼ ਚੱਡਾ ਨੇ ਜਿਹੜੇ ਰੂਪਨਗਰ ਰੋਪੜ ਤੋਂ ਨੇ ਉਹ ਵੀ ਪਿਛਲੇ ਲੰਬੇ ਸਮੇਂ ਤੋਂ ਇਸ ਮਾਮਲੇ ਦੇ ਉੱਤੇ ਕੰਮ ਕਰ ਰਹੇ ਸੀ ਤੇ ਉਹ ਪਰਤਾਂ ਜਿਹੜੀਆਂ ਇਹਦੀਆਂ ਉਧੇੜ ਰਹੇ ਸੀਗੇ। ਹੁਣ ਬੜੇ ਅਜੀਬੋ-ਗਰੀਬ ਤਰੀਕੇ ਦੇ ਨਾਲ ਉਹਦੇ ਉੱਤੇ ਇੱਕ ਕੇਸ ਜਿਹੜਾ ਵੀ ਅਟੈਂਪਟ ਮਰਡਰ ਦਾ, ਇਰਾਦਾ ਕਤਲ ਦਾ ਜਿਹੜਾ ਵੀ ਉਹ ਪਾਇਆ ਗਿਆ। ਇਹ ਪਤਾ ਲੱਗਾ ਹੈ ਕਿ ਇਹ ਵਕੀਲ ਆ ਜੀ ਪੇਸ਼ੇ ਵਜੋਂ ਜਿਹੜਾ ਰੂਪਨਗਰ ਤੋਂ ਵਿਅਕਤੀ ਉਹਦੇ ਉੱਤੇ ਇਰਾਦਾ ਕਤਲ ਦੇ ਵਾਸਤੇ ਪਤਾ ਲੱਗਿਆ ਕਿ ਨੂਰਪੁਰ ਬੇਦੀ ਤੋਂ ਇੱਕ ਵਿਅਕਤੀ ਹੈ ਜਿਹੜਾ ਕਿ ਰੇਤ ਮਾਫੀਆ ਦੇ ਨਾਲ ਜੁੜਿਆ ਹੋਇਆ, ਉਹਦੇ ਉੱਤੇ ਹਮਲਾ ਜਿਹੜਾ ਹੋਇਆ ਦੱਸਿਆ ਜਾਂਦਾ, ਉਹਨੂੰ ਸੱਟਾਂ ਲੱਗੀਆਂ ਦੱਸੀਆਂ ਜਾਂਦੀਆਂ ਨੇ। ਉਹਨੇ ਇਹ ਕਿਹਾ ਕਿ ਇਹ ਜਿਹੜਾ ਹਮਲਾ ਹੈ ਦਿਨੇਸ਼ ਚੱਡਾ ਨੇ ਕਰਾਇਆ। ਕਲਮ ਦੇ ਨਾਲ ਲੜਨ ਵਾਲਾ ਬੰਦਾ ਦਾਤਰ ਲੈ ਕੇ ਥੋੜੀ ਨਾ ਕਿਸੇ ਨੂੰ ਵੱਢਣ ਜਾਊਗਾ, ਪਰ ਫਿੱਟ ਜਿਹੜਾ ਜੀ ਉਹ ਬੰਦਾ ਕਰ ਦਿੱਤਾ ਗਿਆ। ਔਰ ਰਾਤੀ ਵੀ ਜਿਹੜੀ ਇਹ ਪਾਈ ਸੀ ਤੇ ਮੇਰੇ ਮੁਤਾਬਕ ਜੀ ਜਿਹੜੀ ਕਿ ਸਭ ਨੂੰ ਇਕੱਠਾ ਹੋ ਕੇ ਇਸ ਚੀਜ਼ ਦਾ ਜੀ ਵਿਰੋਧ ਕਰਨਾ ਚਾਹੀਦਾ, ਕਿਉਂਕਿ ਦਿਨੇਸ਼ ਚੱਡਾ ਜਿਹੜਾ ਜੀ ਉਹ ਨੰਗੇ ਧੜ ਲੜਨ ਵਾਲੇ ਵਿਅਕਤੀਆਂ ਦੇ ਵਿੱਚੋਂ ਆ ਤੇ ਉਹਨੂੰ ਕਿਤੇ ਉਹਦਾ ਨੁਕਸਾਨ ਜਿਹੜਾ ਹੈ ਜਾਨੀ ਨਾ ਹੋ ਜਾਵੇ। ਜਿਵੇਂ ਵੀ ਹੋ ਸਕੇ ਹਰ ਬੰਦੇ ਨੂੰ ਉਹਦੇ ਨਾਲ ਸੋਸ਼ਲ ਨੈਟਵਰਕ ਸਾਈਟ ਦੇ ਰਾਹੀਂ ਤੇ ਜਿਵੇਂ ਵੀ ਉਹ ਖੜਨਾ ਚਾਹੀਦਾ ਜੀ। ਬਿਲਕੁਲ ਜੀ, ਜਿਵੇਂ ਤੁਸੀਂ ਰਿਕੁਐਸਟ ਕੀਤੀ ਹੈ ਦਿਨੇਸ਼ ਚੱਡਾ ਦੀ ਆ ਜਿਹੜੀ ਹੈਲਪ ਆ ਸਾਨੂੰ ਕਰਨੀ ਚਾਹੀਦੀ ਹੈ। ਜਿਹੜੇ ਵੀ ਬੰਦੇ ਸਾਫ਼ ਸੁਥਰੇ ਆ ਲੋਕਾਂ ਲਈ ਕੰਮ ਕਰਦੇ ਆ ਉਹਨਾਂ ਲੋਕਾਂ ਦੀ ਜਿਹੜੀ ਹੈਲਪ ਕਰਨੀ ਆ, ਉਹਨਾਂ ਦੇ ਪਿੱਛੇ ਖੜਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਆ। ਤੇ ਅਗਲੀ ਗੱਲ ਕਰੀਏ ਜੀ, ਜਿਵੇਂ ਇਹ ਵੀ ਸੁਣਿਆ ਸੀ ਖਬਰਾਂ ਦੇ ਵਿੱਚ ਕਿ ਕੇਜਰੀਵਾਲ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਆ। ਇਸ ਵੇਲੇ ਇਸ ਤਰ੍ਹਾਂ ਹੈ ਜੀ ਕਿ ਕੇਜਰੀਵਾਲ ਹੋਰੀ ਵਾਕਿਆ ਹੀ ਖਤਰੇ ਦੇ ਨਾਲ ਉਹ ਖੇਡ ਰਹੇ ਨੇ ਬਹੁਤ ਵੱਡੇ। ਪਿਛਲੇ ਤਕਰੀਬਨ ਦੇ 3 ਕੁ ਦਿਨ ਦੀ ਆਪਾਂ ਗੱਲ ਕਰੀਏ ਤਾਂ ਜਿਹੜੇ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਉਹ ਤਾਂ ਪਛੜ ਗਏ ਨੇ ਹਾਲ ਦੀ ਘੜੀ। ਕਿਸੇ ਜਗ੍ਹਾ ਦੇ ਉੱਤੇ ਕੋਈ ਬਹੁਤ ਵੱਡਾ ਜ਼ਿਕਰ ਜਿਹੜਾ ਉਹ ਰਾਹੁਲ ਗਾਂਧੀ ਦਾ ਨਹੀਂ ਆ ਰਿਹਾ। ਇਸ ਵੇਲੇ ਜਿਹੜਾ ਜ਼ਿਕਰ ਆ ਰਿਹਾ ਉਹ ਮੋਦੀ ਵਰਸਸ ਕੇਜਰੀਵਾਲ ਦਾ ਜ਼ਿਕਰ ਹੀ ਆ ਰਿਹਾ ਜੀ। ਜਿੱਦੀ ਸੁਭਾਅ ਵਾਲੇ ਕੇਜਰੀਵਾਲ ਜਿਹੜੇ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਅਸੀਂ ਸਿਸਟਮ ਜਿਹੜਾ ਹੈ ਉਹ ਬਦਲਣ ਆਏ ਹਾਂ। ਹਰਿਆਣੇ ਦੇ ਵਿੱਚ ਬਹੁਤ ਵੱਡਾ ਹੁੰਗਾਰਾ ਜਿਹੜਾ ਅਰਵਿੰਦ ਕੇਜਰੀਵਾਲ ਦੇ ਰੋਡ ਸ਼ੋਅ ਨੂੰ ਮਿਲ ਰਿਹਾ ਜੀ। ਪਿਛਲੇ 2 ਦਿਨ ਤੋਂ ਉਹ ਹਰਿਆਣੇ ਦੇ ਵਿੱਚ ਨੇ। ਕੱਲ ਜਿਹੜਾ ਹੈ ਜੀ ਹਰਿਆਣੇ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਰੋਡ ਸ਼ੋਅ ਦੇ ਦੌਰਾਨ ਸ਼ਾਮ ਦੇ 6 ਵਜੇ ਇੱਕ ਵਿਅਕਤੀ ਜਿਹੜਾ ਸੀਗਾ ਜੀ ਉਹ ਬਿਲਕੁਲ ਨੇੜੇ ਆ ਗਿਆ ਅਰਵਿੰਦ ਕੇਜਰੀਵਾਲ ਹੋਰਾਂ ਦੇ, ਔਰ ਉਹਨੇ ਮੁੱਕਾ ਜਿਹੜਾ ਸੀਗਾ ਉਹ ਪਿੱਠ ਤੋਂ ਮਾਰਿਆ ਅਰਵਿੰਦ ਕੇਜਰੀਵਾਲ ਦੇ ਉੱਤੇ। ਔਰ ਇਹਦੇ ਨਾਲ ਜਿਹੜੀ ਖਿੱਚਾਤੂਈ ਸੀ ਉਹ ਹੋਣੀ ਸ਼ੁਰੂ ਹੋ ਗਈ। ਅਰਵਿੰਦ ਕੇਜਰੀਵਾਲ ਦੇ ਨੱਕ ਦੇ ਵਿੱਚੋਂ ਕੁਝ ਖੂਨ ਜਿਹੜਾ ਵੀ ਉਹ ਵਗਿਆ ਦੱਸਿਆ ਜਾਂਦਾ। ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਵੀ ਇਸ ਮਾਮਲੇ ਦੇ ਵਾਸਤੇ ਕਿਹਾ ਔਰ ਸ਼ਾਂਤ ਰਹਿਣ ਦੀ ਅਪੀਲ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਕਹੀ ਆ। ਉਹਨੇ ਕਿਹਾ ਕਿ ਜਿੰਨਾ ਮਰਜ਼ੀ ਉਹਦੇ ਉੱਤੇ ਜ਼ੁਲਮ ਹੋ ਜਾਵੇ ਉਹ ਅੱਗੋਂ ਹੱਥ ਜਿਹੜਾ ਹੈ ਨਹੀਂ ਚੁੱਕਣਗੇ। 35 ਸਾਲਾਂ ਦਾ ਸਤਿੰਦਰ ਸਾਂਗਵਾਨ ਤੋਂ ਸ਼ਾਮ ਜਿਹੜਾ ਜੀ ਉਹ ਲੇਧਾ
ਬਨਾਮ ਦਾ ਰਹਿਣ ਵਾਲਾ ਹੈ। ਉਹਨੇ ਜਿਹੜਾ ਪੁੱਛਗਿੱਛ ਦੇ ਵਿੱਚ ਇਹ ਦੱਸਿਆ ਹੈ ਕਿ ਅੰਨਾ ਹਜ਼ਾਰੇ ਦੇ ਨਾਲ ਉਹ ਜੁੜਿਆ ਰਿਹਾ ਜਦੋਂ ਅੰਨਾ ਹਜ਼ਾਰੇ ਨੇ ਭੁੱਖ ਹੜਤਾਲ ਜਿਹੜੀ ਕੀਤੀ ਸੀਗੀ। ਇਹ ਕੋਈ ਤਰੀਕਾ ਨਹੀਂ ਹੈ ਕਿ ਤੁਸੀਂ ਹਿੰਸਾ ਦੇ ਨਾਲ ਜਿਹੜਾ ਦੀ ਉਸ ਵਿਅਕਤੀ ਨੂੰ ਰੋਕੋ ਜਿਹੜਾ ਕਿ ਲੋਕਾਂ ਦੇ ਕੋਲ ਜਾ ਕੇ ਸਿਸਟਮ ਨੂੰ ਬਦਲਣ ਦੀ ਗੱਲ ਜਿਹੜੀ ਆ ਉਹ ਕਰ ਰਿਹਾ। ਇਹ ਸਿੱਧਮ ਸਿੱਧਾ ਬੁਖਲਾਹਟ ਦਾ ਨਤੀਜਾ ਹੀ ਜਿਹੜਾ ਕਿਹਾ ਜਾ ਸਕਦਾ ਜੀ ਜਿਹੋ ਜਿਹਾ। ਪਰ ਮੈਂ ਸਮਝਦਾ ਜੀ ਕਿ ਇਸ ਵੇਲੇ ਜਿਹੜੀਆਂ ਨੇ ਜੀ ਉਹ ਦੁਆਵਾਂ ਦੀ ਸਭ ਤੋਂ ਵੱਧ ਜ਼ਰੂਰਤ ਅਰਵਿੰਦ ਕੇਜਰੀਵਾਲ ਨੂੰ ਹੈ ਜੀ। ਜੀ ਬਿਲਕੁਲ, ਉਹਦਾ ਸਾਥ ਦੇਣ ਦੀ ਵੀ ਲੋੜ ਹੈਗੀ ਆ ਕਿਉਂਕਿ ਜਿਹੜੀ ਸਿਸਟਮ ਦੀ ਤੁਸੀਂ ਗੱਲ ਕੀਤੀ ਆ, ਸਿਸਟਮ ਬੜਾ ਗੰਦਲਾ ਹੋ ਚੁੱਕਾ ਹੈ ਜੀ ਇੰਡੀਆ ਦਾ। ਤੇ ਜੇ ਅਗਲੀ ਗੱਲਬਾਤ ਕਰੀਏ ਜੀ, ਕਾਫੀ ਟਾਈਮ ਤੋਂ ਜਿਹੜੀ ਆ ਚੁੱਪ-ਚਾਪ ਬੈਠੇ ਨੇ ਜੀ ਸਿੱਧੂ ਪਰਿਵਾਰ, ਤੇ ਇਹ ਕੀ ਪ੍ਰਚਾਰ ਕਰ ਰਹੇ ਆ ਅਰੁਣ ਜੇਤਲੀ ਦੇ ਜਾਂ ਨਹੀਂ? ਨਹੀਂ ਕਰ ਰਹੇ ਜੀ। ਅਰੁਣ ਜੇਤਲੀ ਹੋਰੀ ਨਵਜੋਤ ਸਿੰਘ ਸਿੱਧੂ ਦੇ ਘਰੇ ਗਏ। ਅੱਗੇ ਨਵਜੋਤ ਕੌਰ ਸਿੱਧੂ ਉਹਨੇ ਦੱਸਿਆ ਜਾਂਦਾ ਕਿ ਘੰਟਾ ਸਵਾ ਘੰਟਾ ਉਹਨੇ ਪੂਰੀ ਭੜਾਸ ਜਿਹੜੀ ਆ ਆਪਣੀ ਕੱਢੀ ਆ ਅਰੁਣ ਜੇਤਲੀ ਦੇ ਕੋਲੇ, ਔਰ ਇਹ ਆਖਿਆ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਅਰੁਣ ਜੇਤਲੀ ਦੇ ਪ੍ਰਚਾਰ ਦੇ ਵਾਸਤੇ ਨਹੀਂ ਆਉਣਗੇ। ਉਹਨੇ ਉਹ ਰਿਕਾਰਡਿੰਗ ਜਿਹੜੀ ਆ ਉਹ ਸੁਣਾ ਦਿੱਤੀ ਹੈ ਅਰੁਣ ਜੇਤਲੀ ਨੂੰ, ਜਿਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਹੋਰੀ ਕਹਿ ਰਹੇ ਸਨ ਤੇ ਅਨਿਲ ਜੋਸ਼ੀ ਇਹ ਕਹਿ ਰਹੇ ਸਨ ਕਿ ਜੇ ਸਿੱਧੂ ਕਿਸੇ ਸਟੇਜ ਦੇ ਉੱਤੇ ਆਇਆ ਤਾਂ ਅਸੀਂ ਉਹਦਾ ਵਿਰੋਧ ਕਰਾਂਗੇ। ਨਵਜੋਤ ਕੌਰ ਸਿੱਧੂ ਨੇ ਸਿਆਸੀ ਤਰੀਕੇ ਦੇ ਨਾਲ ਜਿਹੜਾ ਆਪਣਾ ਵਿਰੋਧ ਦਰਜ ਕਰਦੇ ਹੋਇਆ ਇਹ ਕਿਹਾ ਕਿ ਜੇ ਨਵਜੋਤ ਸਿੰਘ ਸਿੱਧੂ ਹੋਰੀ ਆਏ ਉਹਦੇ ਤੇ ਬਿਕਰਮ ਸਿੰਘ ਮਜੀਠੀਆ ਨਹੀਂ ਆਉਣਗੇ, ਉਹਦੇ ਤੇ ਅਨਿਲ ਜੋਸ਼ੀ ਨਹੀਂ ਆਉਣਗੇ, ਇਸ ਕਰਕੇ ਨੁਕਸਾਨ ਹੋਊਗਾ ਅਰੁਣ ਜੇਤਲੀ ਨੂੰ। ਜਿਹਦੇ ਕਰਕੇ ਉਹਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਚੋਣ ਪ੍ਰਚਾਰ ਦੇ ਵਾਸਤੇ ਨਹੀਂ ਆਉਣਗੇ, ਪਰ ਉਹਨਾਂ ਨੇ ਜਿਹੜੀ ਕੁਰਬਾਨੀ ਆ ਉਹ ਸੀਟ ਦੀ ਤੁਹਾਡੇ ਵਾਸਤੇ ਜ਼ਰੂਰ ਦੇ ਦਿੱਤੀ ਹੈ। ਸਿੱਧਾ ਸਿੱਧਾ ਇਹਦਾ ਇਹ ਲਾਇਆ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਨਹੀਂ ਅੰਮ੍ਰਿਤਸਰ ਦੇ ਵਿੱਚ ਆਉਣਗੇ, ਔਰ ਇਹਦਾ ਕਾਫੀ ਖਮਿਆਜ਼ਾ ਜਿਹੜਾ ਜੀ ਉਹ ਭਾਰਤੀ ਜਨਤਾ ਪਾਰਟੀ ਨੂੰ ਭੁਗਤਣਾ ਪੈ ਸਕਦਾ। ਇੱਕ ਅੰਦਰ ਖਾਤੇ ਬੜੀ ਗੱਲ ਜਿਹੜੀ ਨਵੀਂ ਆ ਜਿਹੜੀ ਉਹ ਇਹ ਚੱਲ ਰਹੀ ਹੈ ਕਿ ਕਿਉਂਕਿ ਅਰੁਣ ਜੇਤਲੀ ਜਿਹੜੇ ਆ ਉਹ ਨਰਿੰਦਰ ਮੋਦੀ ਹੋਰਾਂ ਦੇ ਬਰਾਬਰ ਦੇ ਆਪਣੇ ਆਪ ਨੂੰ ਜਿਹੜੇ ਨੇਤਾ ਸਮਝਦੇ ਨੇ। ਇਹ ਕਿਹਾ ਜਾ ਰਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਇਹ ਕਿਤੇ ਨਾ ਕਿਤੇ ਚਾਲ ਤਾਂ ਨਹੀਂ ਜਿਹੜੀ ਨਰਿੰਦਰ ਮੋਦੀ ਹੋਰਾਂ ਨੂੰ ਟਿੱਬੀ ਲਾਉਣ ਵਾਲਾ ਜਿਹੜਾ ਵਿਅਕਤੀ ਹੈ ਜੀ ਉਹਨੂੰ ਇੱਥੋਂ ਲਿਆ ਕੇ ਫਸਾ ਦਿੱਤਾ ਗਿਆ ਅੰਮ੍ਰਿਤਸਰ ਵਾਲੀ ਸੀਟ ਤੋਂ। ਬਿਲਕੁਲ ਜੀ, ਗੱਲਬਾਤ ਇਸੇ ਤਰ੍ਹਾਂ ਸੁਣਨ ਦੇ ਵਿੱਚ ਆਉਂਦੀ ਆ ਕਿ ਹੋ ਸਕਦਾ ਆ ਕਿ ਜਿਹੜਾ ਸਿਆਸਤ ਦੇ ਵਿੱਚ ਆ ਕਈ ਚਾਲਾਂ ਆ ਜਿਹੜੀਆਂ ਚੱਲੀਆਂ ਜਾਂਦੀਆਂ। ਤੇ ਅਗਲੀ ਆਪਾਂ ਗੱਲ ਕਰੀਏ ਜਿਵੇਂ ਆਮ ਆਦਮੀ ਪਾਰਟੀ ਆ, ਇਹਦਾ ਆਲ ਓਵਰ ਕੀ ਪ੍ਰਭਾਵ ਪੈ ਰਿਹਾ ਲੋਕਾਂ ਤੇ ਕਿਹੜੀ ਕਿਹੜੀ ਸੀਟ ਆ ਜਿਹੜੀ ਪੰਜਾਬ ਦੇ ਵਿੱਚ ਆ ਉਹ ਜ਼ਿਆਦਾ ਹਟ ਵੜਦੀ ਜਾ ਰਹੀ ਆ ਇਸ ਵੇਲੇ? ਜਿਹੜੀਆਂ ਸੀਟਾਂ ਨੇ ਜੀ ਪੰਜਾਬ ਦੇ ਵਿੱਚ ਤਾਂ ਸਭ ਤੋਂ ਵੱਧ ਤਾਂ ਚਰਚਿਤ ਹੈਗੀ ਆ ਜੀ ਸੰਗਰੂਰ ਵਾਲੀ, ਜਿੱਥੇ ਭਗਵੰਤ ਮਾਨ ਹੋਰੀ ਚੋਣ ਲੜ ਰਹੇ ਨੇ। ਉਹਨਾਂ ਦੇ ਟਾਪ ਗੇਅਰ ਦੇ ਵਿੱਚ ਜ਼ਰੂਰ ਪਾਇਆ ਹੋਇਆ ਜੀ ਜਿਹੜੀ ਆਪਣੀ ਪ੍ਰਚਾਰ ਮੁਹਿੰਮ ਹੈ ਉਹਨੂੰ। ਜਿੱਥੇ ਵੀ ਜਾ ਰਹੇ ਨੇ ਭਗਵੰਤ ਮਾਨ, ਜਿੰਨਾ ਲੋਕਾਂ ਦਾ ਖਾਸ ਤੌਰ ਤੇ ਯੂਥ ਦਾ ਜਿਹੜਾ ਜੀ ਉਹ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ। ਯੂਥ ਜਿਹੜਾ ਉਹ ਰੀੜ੍ਹ ਦੀ ਹੱਡੀ ਹੋਇਆ ਕਰਦਾ ਕਿਸੇ ਵੀ ਪਾਰਟੀ ਦੀ। ਉਹਨੇ ਆਪ ਤਾਂ ਵੋਟ ਪਾਉਣੀ ਹੁੰਦੀ ਆ, ਉਹਦੇ ਵਿੱਚ ਇੰਨੀ ਐਨਰਜੀ ਆ ਕਿ ਉਹ ਦੂਜੀ ਵੋਟ ਜਿਹੜੀ ਆਪਣੇ ਘਰਦਿਆਂ ਦੀ ਜਾਂ ਦੂਜਿਆਂ ਦੀ ਜਿਹੜੀ ਆ ਉਹ ਲਿਆ ਕੇ ਪਵਾ ਸਕਦਾ। ਵੇਖਣਾ ਹੁਣ ਇਹ ਹੋਊਗਾ ਜੀ ਕਿ ਇਹ ਜਿਹੜਾ ਯੂਥ ਹੈ ਕੀ ਉਹ ਕਾਡਰ ਦੇ ਰੂਪ ਦੇ ਵਿੱਚ ਤਬਦੀਲ ਹੋ ਜਾਊਗਾ, ਭਾਵ ਕਿ ਉਹ ਉਸ ਦਿਨ ਵੋਟਾਂ ਵਾਲੇ ਦਿਨ ਆਪਣੀਆਂ ਵੋਟਾਂ ਤੇ ਦੂਜੀਆਂ ਵੋਟਾਂ ਜਿਹੜੀਆਂ ਨੇ ਉਹ ਕੱਢ ਸਕੂਗਾ। ਇਹ ਅਜੇ ਜਿਹੜੀ ਵੇਖਣ ਵਾਲੀ ਗੱਲ ਰਹੂਗੀ ਕਿਉਂਕਿ ਆਮ ਆਦਮੀ ਪਾਰਟੀ ਨੇ ਅਜੇ ਬਾਕੀ ਉਮੀਦਵਾਰ ਐਲਾਨੇ ਹੀ ਨੇ, ਇਸ ਕਰਕੇ ਅਜੇ ਬਹੁਤੇ ਜ਼ਿਆਦਾ ਜਿਹੜਾ ਚਰਚਿਤ ਹੋ ਨਹੀਂ ਸਕੇ ਸਵਾਏ ਭਗਵੰਤ ਮਾਨ ਤੋਂ। ਜਾਂ ਫਿਰ ਜਿਹੜੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਗੁਲ ਪਨਾਗ ਜਿਹੜੀ ਹੈ ਜੀ ਉਹਨੇ ਜੇ ਸਹੀ ਪੁੱਛੋ ਤਾਂ ਬੜੀ ਤੇਜ਼ੀ ਫੜੀ ਹੈ ਪਿਛਲੇ ਦਿਨਾਂ ਤੋਂ, ਔਰ ਉਹ ਬੜਾ ਲੰਬਾ ਟਾਈਮ ਜਿਹੜਾ ਜੀ ਸਵੇਰ ਤੋਂ ਲੈ ਕੇ ਹੁਣ ਤੱਕ ਚੋਣ ਪ੍ਰਚਾਰ ਕਰਦੀ ਹੈ। ਦੋ ਜਿਹੜੇ ਦੂਜੇ ਉਮੀਦਵਾਰ ਨੇ ਕਿਰਨ ਖੇਰ ਤੇ ਮਾਮਾ ਭਾਂਜਾ ਗਰੁੱਪ ਪਵਨ ਬਾਂਸਲ ਹੋਰਾਂ ਵਾਲਾ ਜਿਹੜਾ ਉਹਨੂੰ ਇਸ ਵੇਲੇ ਉਹਨੇ ਸਹੀ ਪੁੱਛੋ ਤਾਂ ਬਾਰ-ਬਾਰ ਜਿਹੜਾ ਪਾਣੀ ਪੀਣ ਵਾਸਤੇ ਮਜਬੂਰ ਕਰ ਰਹੀ ਹੈ। ਉਹ ਸਪੀਚ ਬੜੀ ਵਧੀਆ ਕਰਦੀ ਹੈ। ਪਹਿਲਾਂ ਉਹ ਲੱਗਦਾ ਸੀਗਾ ਕਿ ਗੁਲ ਪਨਾਗ ਜਿਹੜੀ ਹੈ ਸ਼ਾਇਦ ਚੰਡੀਗੜ੍ਹ ਦੇ ਵਿੱਚ ਕਿਤੇ ਵੀ ਨਹੀਂ ਖੜੋਊਗੀ, ਪਰ ਹਾਲ ਦੀ ਘੜੀ 'ਚ ਉਹ ਲੱਗ ਰਿਹਾ ਕਿ ਉਹ ਦੋਵਾਂ ਨੂੰ ਪਛਾੜ ਕੇ ਬੜੀ ਤੇਜ਼ੀ ਦੇ ਨਾਲ ਅੱਗੇ ਲੰਘਦੀ ਜਾ ਰਹੀ ਹੈ। ਇਹੀ ਅਜੇ ਬਹੁਤ ਜਿਹੜੀਆਂ ਚਰਚਿਤ ਸੀਟਾਂ ਨੇ ਜੀ ਆਮ ਆਦਮੀ ਪਾਰਟੀ ਦੇ ਵੱਲੋਂ। ਬਾਕੀ ਥਾਵਾਂ ਦੇ ਉੱਤੇ ਚੋਣ ਪ੍ਰਚਾਰ ਤਾਂ ਹੋ ਰਿਹਾ, ਪਰ ਕੁਝ ਚੀਜ਼ਾਂ ਤੋਂ ਆਮ ਆਦਮੀ ਪਾਰਟੀ ਜਿਹੜੀ ਹੈ ਨਾ ਜੀ ਉਹ ਮਾਰ ਖਾ ਰਹੀ ਹੈ। ਪਟਿਆਲੇ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਹੋਰੀ ਜਿਹੜੇ ਨੇ ਉਹਨਾਂ ਨੂੰ ਲੋਕਾਂ ਦਾ ਸਹਿਯੋਗ ਬਹੁਤ ਮਿਲ ਰਿਹਾ ਹੈ, ਪਰ ਉਹਨਾਂ ਦੇ ਕੋਲੇ ਨਾ ਜੀ ਉਹ ਸਿਸਟਮ ਜਿਹੜੇ ਤਰੀਕੇ ਨਾਲ ਜਿਹੜੀਆਂ ਪਾਰਟੀਆਂ ਚੱਲਦੀਆਂ ਨੇ ਸਿਸਟਮੈਟਿਕਲੀ ਉਹਦੀ ਘਾਟ ਜਿਹੜੀ ਨਜ਼ਰ ਆਉਂਦੀ ਹੈ। ਇਹੋ ਜਿਹੀ ਘਾਟ ਹੀ ਜਿਹੜੀ ਪ੍ਰੋਫੈਸਰ ਸਾਧੂ ਸਿੰਘ ਹੋਰੀ ਜਿਹੜੇ ਨੇ ਫਰੀਦਕੋਟ ਤੋਂ ਜਿਹੜੇ ਚੋਣ ਲੜ ਰਹੇ ਨੇ ਉੱਥੇ ਵੀ ਨਜ਼ਰ ਜਿਹੜੀ ਆ ਜੀ ਆ ਰਹੀ ਹੈ। ਇੱਕ ਗੱਲ ਜਿਹੜੀ ਇਹ ਉਮੀਦਵਾਰ ਨੇ ਉਹ ਸਮਝਣ ਦੀ ਘੱਟ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਦੇ ਆਲੇ ਦੁਆਲੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਖਾਸ ਤੌਰ ਦੇ ਉੱਤੇ ਅਕਾਲੀ ਦਲ ਦੇ ਵੱਲੋਂ ਆਪਣੇ ਬੰਦੇ ਜਿਹੜੇ ਉਹਨਾਂ ਦੇ ਨਾਲ
ਲਗਾ ਦਿੱਤੇ ਗਏ ਨੇ, ਫਿੱਟ ਕਰ ਦਿੱਤੇ ਗਏ ਨੇ, ਜਿਹੜੇ ਕਿ ਉਹਨਾਂ ਦੀਆਂ ਬੇੜੀਆਂ ਦੇ ਵਿੱਚ ਵੱਟੇ ਪਾਉਣ ਦਾ ਕੰਮ ਨਿਰੰਤਰ ਕਰੀ ਜਾ ਰਹੇ। ਹਾਂ ਬਿਲਕੁਲ ਜੀ, ਇਹ ਹੁੰਦਾ ਰਿਹਾ ਹੈ ਤੇ ਇਹ ਹੁੰਦਾ ਹੀ ਰਹਿਣਾ ਆ। ਜਿਵੇਂ ਤੁਸੀਂ ਇਹਨਾਂ ਦੀਆਂ 2 ਸੀਟਾਂ ਦੀ ਗੱਲ ਕੀਤੀ ਆ, ਉਹ ਜਿਹੜੇ ਕੈਂਡੀਡੇਟ ਆ ਉਹ ਗਰਾਊਂਡ 'ਤੇ ਬਹੁਤ ਕੰਮ ਕਰ ਰਹੇ ਆ। ਭਗਵੰਤ ਮਾਨ ਤੇ ਗੁਲ ਪਨਾਗ ਇਹ ਬਿਲਕੁਲ ਬਹੁਤ ਵਧੀਆ ਕੰਮ ਕਰ ਰਹੇ ਆ। ਇਹ ਡੋਰ ਟੂ ਡੋਰ ਜਾਣ ਵਾਲੀ ਆ ਜਾਂ ਪਿੰਡ ਤੋਂ ਪਿੰਡ ਜਾਂ ਮਹੱਲੇ ਤੋਂ ਮਹੱਲੇ ਜਾਣ ਵਾਲੀ ਗੱਲ ਆ ਜਿਹੜੀ ਆ ਕਰ ਰਹੇ ਆ। ਤੇ ਜੀ ਇਸ ਤੋਂ ਬਾਅਦ ਉਹ ਆਪਾਂ ਹੁਣ ਆਖਰੀ ਆਉਂਦੇ ਆ ਜੀ ਤੁਹਾਡੇ ਅਰਜ਼ਨਾਮੇ ਵੱਲ। ਕਿ ਅਫਸਰ ਇੱਕ ਕਿਸਾਨਾਂ ਦੀ ਜੇਬ ਕੱਟੀ ਪਿਆ ਭੁੱਸ ਭੈੜਾ ਮਾਇਆ ਜੋੜਨੇ ਦਾ। ਅਫਸਰ ਇੱਕ ਕਿਸਾਨਾਂ ਦੀ ਜੇਬ ਕੱਟੀ ਭੁੱਸ ਭੈੜਾ ਮਾਇਆ ਜੋੜਨੇ ਦਾ ਠਿੱਠ ਹੋਇਆ ਉਹ ਜੱਜਾਂ ਦੇ ਜਾ ਮੂਹਰੇ, ਹੁਕਮ ਆ ਗਿਆ ਸੀ ਪੈਸਾ ਮੋੜਨੇ ਦਾ। ਆਨਾ ਕਾਨੀ ਸੀ ਫੇਰ ਉਹ ਕਰਨ ਲੱਗਾ, ਡਾਢਾ ਦੁੱਖ ਸੀ ਮਾਲ ਇਹ ਕਾਣੀ ਕੌਡੀ ਨਾ ਕਦੇ ਉਸ ਮੋੜਨੀ ਸੀ, ਲੱਗਦਾ ਭੈ ਕਾਨੂੰਨ ਨਹੀਂ ਤੋੜਨੇ ਦਾ। ਸਭਨਾ ਥਾਵਾਂ ਤੋਂ ਪਈ ਸੀ ਝਾੜ ਉਸਨੂੰ, ਜਿਹੜਾ ਕੋਰਟ ਸੁਪਰੀਮ ਦਾ ਲਾ ਆਇਆ। ਸਭਨਾ ਥਾਵਾਂ ਤੋਂ ਪਈ ਸੀ ਝਾੜ ਉਸਨੂੰ, ਜਿਹੜਾ ਕੋਰਟ ਸੁਪਰੀਮ ਦਾ ਲਾ ਆਇਆ। ਸਾਥ ਮਾਇਆ ਦਾ ਛੋੜਨਾ ਪਿਆ ਉਹਨੂੰ, ਧੱਕੇ ਐਵੇਂ ਉਹ ਦਿੱਲੀ ਦੇ ਖਾ ਆਇਆ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਆ ਬਲਤੇਜ ਪੰਨੂ ਜੀ ਤੁਹਾਡਾ। ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਸਨ ਬਲਤੇਜ ਪੰਨੂ ਜੋ ਸਾਡੇ ਨਾਲ ਗੱਲਬਾਤ ਕਰਦੇ ਨੇ ਇਲੈਕਸ਼ਨ ਐਕਸਪ੍ਰੈਸ ਦੇ ਵਿੱਚ ਪੰਜਾਬ ਦੇ ਵਿੱਚ ਕੀ ਹੋ ਰਿਹਾ ਆ, ਕਿਹੜੇ ਕਿਹੜੇ ਇਲਾਕੇ ਦੇ ਵਿੱਚ ਕੀ ਹੁੰਦਾ ਆ, ਕਿੰਨੀ ਕਿੰਨੀ ਸਰਗਰਮੀ ਆ, ਇਹ ਸਾਨੂੰ ਰੋਜ਼ ਰਾਤ ਨੂੰ 8:30 ਵਜੇ ਇਸ ਦੀ ਅਪਡੇਟ ਦਿੰਦੇ ਨੇ ਜੀ। ਤੇ ਇਹ ਰਿਪੀਟ ਕੀਤਾ ਜਾਂਦਾ ਆ ਦੂਸਰੇ ਦਿਨ 2:30 ਵਜੇ। ਤੇ ਹੁਣ ਮੈਂ ਲਵਾਂਗੀ ਤੁਹਾਡੇ ਤੋਂ ਇਜਾਜ਼ਤ ਜੀ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।